ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 6 ਅਕਤੂਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ। ਸੁਨਹਿਰੀ ਮਤਨ ਇਫਸੀਓਂ। ਐ ਸੌਣ ਵਾਲੇ ਜਾਗ ਤੇ ਮੁਰਦਿਆਂ ਵਿੱਚੋਂ ਜੀ ਉੱਠ, ਤੇ ਮਸੀਹ ਦੀ ਲੋਅ ਤੇਰੇ ਉੱਤੇ ਚਮਕੇਗੀ। ਜਵਾਬੀ ਪੜ੍ਹਾਈ। ਯਸਾਇਆ। ਉੱਠ ਮੁਨੱਵਰ ਹੋ, ਕਿਉਂ ਜੇ ਤੇਰੀ ਲੋਅ ਆ ਗਈ ਏ, ਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਿਰ ਹੋਇਆ। ਕਿਉਂ ਜੇ ਵੇਖ, ਹਨੇਰਾ ਧਰਤੀ ਉੱਤੇ ਛਾ ਜਾਵੇਗਾ ਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ। ਤੇ ਕੌਮਾਂ ਤੇਰੀ ਲੋਅ ਵੱਲ ਆਉਣਗੀਆਂ ਤੇ ਬਾਦਸ਼ਾਹ ਤੇਰੇ ਦਰੂਦ ਦੀ ਲੋਅ ਵਿੱਚ ਚੱਲਣਗੇ। ਆਪਣੀਆਂ ਅੱਖੀਆਂ ਚੁੱਕ ਕੇ ਚਾਰਾਂ ਪਾਸੇ ਵੇਖ। ਫੇਰ ਤੇਰੇ ਮੁਲਕ ਵਿੱਚ ਜ਼ੁਲਮ ਦਾ ਜ਼ਿਕਰ ਨਾ ਹੋਵੇਗਾ ਤੇ ਨਾ ਤੇਰੀਆਂ ਹੱਦਾਂ ਦੀ ਅੰਦਰ ਖਰਾਬੀ ਜਾਂ ਬਰਬਾਦੀ ਦਾ, ਬਲਕਿ ਤੂੰ ਆਪਣੀ ਕੰਧਾਂ ਦਾ ਨਾਂ ਮੁਕਤੀ ਤੇ ਆਪਣੇ ਫਾਟਕਾਂ ਦਾ ਨਾਂ ਹਮਦ ਰੱਖੇਂਗੀ। ਫੇਰ ਤੇਰੀ ਲੋਅ ਨਾ ਦਿਨ ਨੂੰ ਸੂਰਜ ਨਾਲ ਹੋਵੇਗੀ, ਨਾ ਚੰਨ ਦੇ ਚਮਕਣ ਨਾਲ, ਬਲਕਿ ਖੁਦਾਵੰਦ ਤੇਰਾ ਅਬਦੀ ਨੂਰ ਤੇ ਤੇਰਾ ਰੱਬ ਤੇਰਾ ਜਲਾਲ ਹੋਵੇਗਾ। ਤੇਰਾ ਸੂਰਜ ਫੇਰ ਕਦੀ ਨਾ ਢਲੇਗਾ ਤੇ ਤੇਰੇ ਚੰਨ ਨੂੰ ਜ਼ਵਾਲ ਨਾ ਹੋਵੇਗਾ, ਕਿਉਂ ਜੇ ਤੇਰਾ ਖੁਦਾਵੰਦ ਤੇਰੀ ਹਮੇਸ਼ਾ ਦੀ ਲੋਅ ਹੋਵੇਗਾ ਤੇ ਤੇਰੇ ਵੈਨ ਦੇ ਦਿਹਾੜੇ ਮੁੱਕ ਜਾਣਗੇ। ਦਰਸੀਵਾਜ਼ ਬਾਈਬਲ ਵਿੱਚੋਂ। ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਅਸਮਾਨ ਤੇ ਧਰਤੀ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨੂੰ ਪੈਦਾ ਕੀਤਾ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਏ। ਪੈਦਾਇਸ਼। ਬਲਕਿ ਧਰਤੀ ਵਿੱਚੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ ਤੇ ਇਨਸਾਨ ਜਿਉਂਦੀ ਜਾਨ ਹੋਇਆ। ਤੇ ਖੁਦਾਵੰਦ ਰੱਬ ਨੇ ਆਦਮ ਉੱਤੇ ਗਹਿਰੀ ਨੀਂਦਰ ਘੱਲੀ ਤੇ ਉਹ ਸੌਂ ਗਿਆ। ਇਮਸਾਲ। ਐ ਕਾਹਿਲ, ਤੂੰ ਕਦੋਂ ਤੀਕਰ ਪਿਆ ਰਵੇਂਗਾ? ਤੂੰ ਨੀਂਦਰ ਤੋਂ ਕਦੋਂ ਜਾਗੇਂਗਾ? ਐ ਮੇਰੇ ਪੁੱਤਰ, ਆਪਣੇ ਪਿਓ ਦੇ ਹੁਕਮਾਂ ਨੂੰ ਪੂਰਾ ਕਰ ਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡ। ਇਹ ਟੁਰਦਿਆਂ ਹੋਏ ਤੇਰੀ ਰਾਬਰੀ ਤੇ ਸੌਂਦਿਆਂ ਹੋਏ ਤੇਰੀ ਨਿਗਹਿਬਾਨੀ ਤੇ ਜਾਗਦੇ ਵੇਲੇ ਤੇਰੇ ਨਾਲ ਗੱਲਾਂ ਕਰੇਗੀ, ਕਿਉਂ ਜੇ ਫਰਮਾਨ ਚਿਰਾਗ ਏ। ਯਸਾਇਆ। ਜਾਗ ਜਾਗ, ਆਪਣੀ ਸ਼ੌਕਤ ਨਾਲ ਮੁਲੱਬਸ ਹੋ, ਆਪਣੇ ਉੱਤੋਂ ਘੱਟਾ ਝਾੜ ਦੇ, ਉੱਠ ਕੇ ਬਹਿ ਜਾ। ਇਸ ਲਈ ਰੱਬ ਇਹ ਆਖਦਾ ਏ ਭਈ ਹੁਣ ਮੇਰਾ ਇੱਥੇ ਕੀ ਕੰਮ, ਹਾਲਾਂਕਿ ਮੇਰੇ ਲੋਕ ਮੁਫਤ ਅਸੀਰੀ ਵਿੱਚ ਗਏ ਨੇ। ਉਹ ਜਿਹੜੇ ਉਹਨਾਂ ਉੱਤੇ ਮੁਸੱਲਤ ਨੇ ਲਲਕਾਰਦੇ ਨੇ ਭਈ ਖੁਦਾਵੰਦ ਆਖਦਾ ਏ, ਤੇ ਹਰ ਰੋਜ਼ ਲਗਾਤਾਰ ਮੇਰੇ ਨਾਂ ਦੀ ਤਕਫੀਰ ਕੀਤੀ ਜਾਂਦੀ ਏ। ਯਕੀਨਨ ਮੇਰਾ ਨਾਂ ਜਾਣਨਗੇ ਤੇ ਉਸ ਦਿਨ ਸਮਝਣਗੇ ਭਈ ਆਖਣ ਵਾਲਾ ਮੈਂ ਹੀ ਹਾਂ। ਵੇਖੋ, ਮੈਂ ਹਾਜ਼ਰ ਹਾਂ। ਯੂਹੰਨਾ। ਮਰੀਅਮ ਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤਨੀਆ ਦਾ ਲਾਜ਼ਰ ਨਾਮ ਦਾ ਇੱਕ ਬੰਦਾ ਬਿਮਾਰ ਸੀ। ਯਿਸੂ ਨੇ ਸੁਣ ਕੇ ਆਖਿਆ, ਸਾਡਾ ਯਾਰ ਲਾਜ਼ਰ ਸੌਂ ਗਿਆ ਏ, ਮੈਂ ਉਹਨੂੰ ਜਗਾਉਣ ਜਾਂਦਾ ਵਾਂ। ਇਸ ਲਈ ਚੇਲਿਆਂ ਨੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਉਹ ਸੌਂ ਗਿਆ ਏ ਤੇ ਬਚ ਜਾਵੇਗਾ। ਯਿਸੂ ਨੇ ਤੇ ਉਹਦੀ ਮੌਤ ਦੇ ਬਾਰੇ ਆਖਿਆ ਸੀ, ਪਰ ਉਹ ਸਮਝੇ ਭਈ ਆਰਾਮ ਦੀ ਨੀਂਦਰ ਬਾਰੇ ਆਖਿਆ ਏ। ਤਦ ਯਿਸੂ ਨੇ ਉਹਨਾਂ ਨੂੰ ਸਾਫ਼ ਆਖ ਦਿੱਤਾ ਭਈ ਲਾਜ਼ਰ ਮਰ ਗਿਆ ਏ, ਤੇ ਮੈਂ ਤੁਹਾਡੇ ਲਈ ਖੁਸ਼ ਹਾਂ ਭਈ ਉੱਥੇ ਨਹੀਂ ਸੀ, ਤਾਂ ਜੋ ਤੁਸੀਂ ਈਮਾਨ ਲਿਆਓ। ਪਰ ਆਓ ਅਸੀਂ ਉਹਦੇ ਕੋਲ ਚਲੀਏ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਭਈ ਉਹਨੂੰ ਕਬਰ ਵਿੱਚ ਰੱਖਿਆ 4 ਦਿਨ ਹੋ ਗਏ। ਜਦੋਂ ਮਰੀਅਮ ਉੱਥੇ ਅਪੜੀ ਜਿੱਥੇ ਯਿਸੂ ਸੀ ਤੇ ਉਹਨੂੰ ਵੇਖਿਆ ਤੇ ਉਹਦੇ ਪੈਰਾਂ ਵਿੱਚ ਡਿੱਗ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ।
ਜਦੋਂ ਯਿਸੂ ਨੇ ਉਹਨੂੰ ਤੇ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਨਾਲ ਆਏ ਸੀ ਰੋਂਦਿਆਂ ਵੇਖਿਆ ਤੇ ਦਿਲ ਵਿੱਚ ਬਹੁਤ ਦੁਖੀ ਹੋਇਆ ਤੇ ਘਬਰਾ ਕੇ ਆਖਿਆ, ਤੁਸੀਂ ਉਹਨੂੰ ਕਿੱਥੇ ਰੱਖਿਆ ਹੈ? ਉਹਨਾਂ ਨੇ ਆਖਿਆ, ਐ ਖੁਦਾਵੰਦ, ਚੱਲ ਕੇ ਵੇਖ ਲੈ। ਯਿਸੂ ਫੇਰ ਆਪਣੇ ਦਿਲ ਵਿੱਚ ਦੁਖੀ ਹੋ ਕੇ ਕਬਰ ਕੋਲ ਆਇਆ। ਉਹ ਇੱਕ ਗਾਰ ਸੀ ਤੇ ਉਹਦੇ ਉੱਤੇ ਪੱਥਰ ਧਰਿਆ ਸੀ। ਯਿਸੂ ਨੇ ਆਖਿਆ, ਪੱਥਰ ਹਟਾਓ। ਉਸ ਮਰੇ ਹੋਏ ਬੰਦੇ ਦੀ ਭੈਣ ਮਾਰਥਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਉਹਦੇ ਵਿੱਚੋਂ ਤੇ ਹੁਣ ਬੋ ਆਉਂਦੀ ਏ, ਕਿਉਂ ਜੇ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਆਖਿਆ ਸੀ ਨਾ ਵੀ ਜੇ ਤੂੰ ਈਮਾਨ ਲਿਆਵੇਂਗੀ ਤੇ ਰੱਬ ਦਾ ਜਲਾਲ ਵੇਖੇਂਗੀ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਤੂੰ ਮੇਰੀ ਸੁਣ ਲਈ। ਤੇ ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ, ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲੇ ਦੁਆਲੇ ਖੜੇ ਨੇ ਮੈਂ ਆਖਿਆ ਤਾਂ ਜੋ ਉਹ ਈਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਹੈ। ਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ, ਭਈ ਐ ਲਾਜ਼ਰ ਨਿਕਲ ਆ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ ਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨੂੰ ਖੋਲ ਕੇ ਜਾਣ ਦਿਓ। ਅਮਾਲ। ਜਦੋਂ ਰੱਬ ਮੁਰਦਿਆਂ ਨੂੰ ਜਿਉਂਦਾ ਕਰਦਾ ਏ ਤੇ ਇਹ ਗੱਲ ਤੁਹਾਡੇ ਲਈ ਗੈਰ ਮੁਅਤਬਰ ਕਿਉਂ ਸਮਝੀ ਜਾਂਦੀ ਏ? ਉੱਠ, ਆਪਣੇ ਪੈਰਾਂ ਉੱਤੇ ਖਲੋ ਜਾ। ਉਹਨਾਂ ਦੀਆਂ ਅੱਖੀਆਂ ਖੋਲ੍ਹ ਦੇ, ਹਨੇਰੇ ਤੋਂ ਲੋ ਵੱਲ ਫੇਰ ਦੇ। ਮੈਂ ਜਾਣਦਾ ਵਾਂ ਭਈ ਤੂੰ ਯਕੀਨ ਕਰਦਾ ਹੈ। ਗ੍ਰੰਥੀਓ, ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਂਝ ਹੀ ਮਸੀਹ ਵਿੱਚ ਸਾਰੇ ਜ਼ਿੰਦਾ ਕੀਤੇ ਜਾਣਗੇ। ਧੋਖਾ ਨਾ ਖਾਓ। ਰਾਸਤਬਾਜ਼ ਹੋਣ ਲਈ ਹੋਸ਼ ਕਰੋ ਤੇ ਪਾਪ ਨਾ ਕਰੋ। ਇਸ ਲਈ ਲਿਖਿਆ ਵੀ ਏ ਭਈ ਪਹਿਲਾ ਬੰਦਾ ਯਾਨੀ ਆਦਮ ਜਿਉਂਦਾ ਨਫਸ ਬਣਿਆ, ਪਿਛਲਾ ਆਦਮ ਹਯਾਤੀ ਦੇਣ ਵਾਲਾ ਰੂਹ ਬਣਿਆ। ਪਹਿਲਾ ਬੰਦਾ ਧਰਤੀ ਤੋਂ ਯਾਨੀ ਖਾਕੀ ਸੀ ਤੇ ਦੂਜਾ ਬੰਦਾ ਅਸਮਾਨੀ ਸੀ। ਤੇ ਜਿਵੇਂ ਅਸੀਂ ਐਸ ਖਾਕੀ ਦੀ ਸੂਰਤ ਉੱਤੇ ਹੋਏ, ਉਸੇ ਤਰ੍ਹਾਂ ਉਸ ਅਸਮਾਨੀ ਦੀ ਸੂਰਤ ਉੱਤੇ ਵੀ ਹੋਵਾਂਗੇ। ਅਸੀਂ ਸਾਰੇ ਤੇ ਨਹੀਂ ਸੋਵਾਂਗੇ, ਪਰ ਸਾਰੇ ਬਦਲ ਜਾਵਾਂਗੇ। ਰੋਮੀਓ। ਹਰ ਬੰਦਾ ਆਲਾ ਹਕੂਮਤਾਂ ਦਾ ਤਾਬੇਦਾਰ ਰਵੇ, ਕਿਉਂ ਜੇ ਕੋਈ ਹਕੂਮਤ ਅਜਿਹੀ ਨਹੀਂ ਜਿਹੜੀ ਰੱਬ ਵੱਲੋਂ ਨਾ ਹੋਵੇ, ਤੇ ਜਿਹੜੀਆਂ ਹਕੂਮਤਾਂ ਮੌਜੂਦ ਨੇ ਉਹ ਰੱਬ ਵੱਲੋਂ ਮੁਕਰਰ ਨੇ। ਤੇ ਵੇਲੇ ਨੂੰ ਪਛਾਣ ਕੇ ਇੰਝ ਹੀ ਕਰੋ। ਇਸ ਲਈ ਵੀ ਹੁਣ ਉਹ ਵੇਲਾ ਆ ਗਿਆ ਹੈ ਵੀ ਤੁਸੀਂ ਨੀਂਦਰ ਤੋਂ ਜਾਗੋ, ਕਿਉਂ ਜੇ ਜਿਸ ਵੇਲੇ ਅਸੀਂ ਈਮਾਨ ਲਿਆਏ ਸੀ ਉਸ ਵੇਲੇ ਦੇ ਮੁਕਾਬਲੇ ਹੁਣ ਸਾਡੀ ਮੁਕਤੀ ਬਹੁਤੀ ਨੇੜੇ ਹੈ। ਰਾਤ ਬਹੁਤ ਲੰਘ ਗਈ ਤੇ ਦਿਨ ਨਿਕਲਣ ਵਾਲਾ ਹੈ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਕੇ ਲੋਹ ਵਾਲੇ ਹਥਿਆਰ ਬੰਨ੍ਹ ਲਈਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਛਵੀ ਉੱਤੇ ਬਣਾਉਂਦਾ ਹੈ। ਰੱਬ ਕਦੀ ਨਹੀਂ ਸੌਂਦਾ ਤੇ ਉਹਦੀ ਛਵੀ ਕਦੀ ਖਾਬੀਦਾ ਨਹੀਂ ਹੁੰਦੀ। ਨੀਂਦਰ ਹਨੇਰਾ ਏ, ਪਰ ਰੱਬ ਦਾ ਤਖਲੀਕੀ ਫਰਮਾਨ ਇਹ ਸੀ, ਲੋ ਹੋਵੇ। ਨੀਂਦਰ ਵਿੱਚ ਵਜ੍ਹਾ ਤੇ ਅਸਰ ਬਸ ਭਰਮ ਨੇ। ਉਹ ਕੁਝ ਵਿਖਾਲੀ ਦਿੰਦੇ ਨੇ ਪਰ ਹੁੰਦੇ ਨਹੀਂ। ਬਦਕਾਰੀ ਤੇ ਸੁਫਨਾ ਨਾ ਕਿ ਅਸਲੀਅਤਾਂ ਨੀਂਦਰ ਨਾਲ ਆਉਂਦੇ ਨੇ। ਇੱਥੇ ਤੀਕਰ ਵੀ ਆਦਮ ਦਾ ਯਕੀਨ ਵੀ ਇੰਝ ਹੀ ਸੀ, ਜਿਹਦੇ ਮੁਤਾਬਕ ਫਾਨੀ ਤੇ ਮਾਦੀ ਹਯਾਤੀ ਸੁਫਨਾ ਹੈ। ਐਸ ਫਾਨੀ ਖ਼ਾਬ ਜਾਂ ਧੋਖੇ ਤੋਂ ਜਾਗਣਾ ਸਾਡੇ ਲਈ ਸਿਹਤ, ਪਾਕੀਜ਼ਗੀ ਤੇ ਲਾਫਾਨੀਅਤ ਪੈਦਾ ਕਰੇਗਾ। ਇਹ ਬੇਦਾਰੀ ਮਸੀਹ ਦੀ ਹਮੇਸ਼ਾ ਲਈ ਆਮਦ ਹੈ, ਯਾਨੀ ਸੱਚਾਈ ਦਾ ਤਰੱਕੀ ਯਾਫਤਾ ਇਜ਼ਹਾਰ, ਜਿਹੜਾ ਗਲਤੀ ਨੂੰ ਦੂਰ ਕਰਦਾ ਤੇ ਬਿਮਾਰ ਨੂੰ ਸ਼ਫਾ ਦਿੰਦਾ ਹੈ। ਇਨਸਾਨ ਮਾਦੀ ਹੈ ਤੇ ਮਾਦਾ ਤਕਲੀਫ ਸਹਿੰਦਾ ਹੈ। ਇਹ ਤਜਵੀਜ਼ਾਂ ਬਸ ਭਰਮ ਵਿੱਚ ਹੀ ਅਸਲੀ ਤੇ ਫਿਤਰੀ ਵਿਖਾਲੀ ਦੇ ਸਕਦੀਆਂ ਨੇ। ਮਾਦੇ ਵਿੱਚ ਰੂਹ ਦਾ ਕੋਈ ਵੀ ਫਹਿਮ ਹਸਤੀ ਦੀ ਅਸਲੀਅਤ ਨਹੀਂ ਹੈ। ਜੇ ਯਿਸੂ ਨੇ ਲਾਜ਼ਰ ਨੂੰ ਮੌਤ ਦੇ ਸੁਪਨੇ ਭਰਮ ਤੋਂ ਜਗਾਇਆ ਹੁੰਦਾ ਤੇ ਇਹਦੇ ਨਾਲ ਇਹ ਸਾਬਤ ਹੋ ਜਾਂਦਾ ਭਈ ਮਸੀਹ ਇੱਕ ਝੂਠੇ ਫਹਿਮ ਨੂੰ ਫਰੋਗ ਦਿੰਦਾ ਸੀ। ਇਲਾਹੀ ਸਿਆਣ ਦੀ ਮਰਜ਼ੀ ਤੇ ਕੁਵਤ ਦੀ ਐਸ ਤੈਅਸ਼ੁਦਾ ਅਜ਼ਮਾਇਸ਼ ਉੱਤੇ ਕੌਣ ਸ਼ੱਕ ਕਰਨ ਦੀ ਜੁਰਤ ਕਰਦਾ ਹੈ, ਤਾਂ ਜੋ ਇਨਸਾਨ ਨੂੰ ਹਮੇਸ਼ਾ ਉਹਦੀ ਹਾਲਤ ਵਿੱਚ ਬਰਕਰਾਰ ਰੱਖੇ ਤੇ ਇਨਸਾਨ ਦੇ ਸਾਰੇ ਕੰਮਾਂ ਦੀ ਨਿਗਰਾਨੀ ਕਰੇ। ਯਿਸੂ ਨੇ ਲਾਜ਼ਰ ਬਾਰੇ ਆਖਿਆ, ਸਾਡਾ ਯਾਰ ਲਾਜ਼ਰ ਸੌਂ ਗਿਆ ਹੈ ਤੇ ਮੈਂ ਉਹਨੂੰ ਜਗਾਉਣ ਜਾਣਾ ਵਾਂ।
ਯਿਸੂ ਨੇ ਲਾਜ਼ਰ ਨੂੰ ਇਸ ਫਹਿਮ ਨਾਲ ਬਹਾਲ ਕੀਤਾ ਭਈ ਲਾਜ਼ਰ ਕਦੀ ਮਰਿਆ ਨਹੀਂ, ਨਾ ਕਿ ਇਸ ਗੱਲ ਨੂੰ ਮੰਨਦਿਆਂ ਹੋਏ ਭਈ ਉਹਦਾ ਬਦਨ ਮਰ ਗਿਆ ਸੀ ਤੇ ਉਹ ਫਿਰ ਵੀ ਜਿਉਂਦਾ ਹੋ ਗਿਆ ਸੀ। ਜੇ ਯਿਸੂ ਇਹ ਮੰਨ ਲੈਂਦਾ ਭਈ ਲਾਜ਼ਰ ਆਪਣੇ ਬਦਨ ਵਿੱਚ ਜਿਉਂਦਾ ਸੀ ਜਾਂ ਮਰ ਗਿਆ, ਤੇ ਸਾਡਾ ਮਾਲਕ ਈਮਾਨ ਦੀ ਬਿਲਕੁਲ ਉਸ ਥਾਂ ਉੱਤੇ ਖਲੋਤਾ ਹੁੰਦਾ ਜਿੱਥੇ ਉਹ ਲੋਕ ਸੀ ਜਿਨ੍ਹਾਂ ਨੇ ਲਾਜ਼ਰ ਨੂੰ ਦਫਨਾਇਆ ਸੀ, ਤੇ ਉਹ ਉਹਨੂੰ ਆਜ਼ਾਦ ਨਾ ਕਰ ਸਕਦਾ। ਦੁੱਖਾਂ ਦੇ, ਮਰਨ ਦੇ ਤੇ ਪਾਪ ਦੇ ਅਕੀਦੇ ਗੈਰ ਅਸਲੀ ਨੇ। ਜਦੋਂ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ 'ਤੇ ਸਮਝਿਆ ਜਾਂਦਾ ਹੈ ਤੇ ਉਹਨਾਂ ਦਾ ਇਨਸਾਨ ਉੱਤੇ ਕੋਈ ਇਖਤਿਆਰ ਨਹੀਂ ਹੁੰਦਾ, ਕਿਉਂ ਜੇ ਇਨਸਾਨ ਲਾਫਾਨੀ ਹੈ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ। ਇਸ ਲਈ ਪਾਪ, ਬਿਮਾਰੀ ਤੇ ਮੌਤ ਦੀ ਸੱਚਾਈ ਇਹ ਹੌਲਨਾਕ ਅਸਲੀਅਤ ਹੈ ਭਈ ਗੈਰ ਅਸਲੀਅਤ ਇਨਸਾਨੀ ਗਲਤ ਅਕੀਦਿਆਂ ਨੂੰ ਉਸ ਵੇਲੇ ਤੀਕਰ ਅਸਲੀ ਵਿਖਾਲੀ ਦਿੰਦੀ ਹੈ ਜਦੋਂ ਤੀਕਰ ਰੱਬ ਉਹਨਾਂ ਦੇ ਬਹਿਰੂਪ ਨੂੰ ਲਾ ਨਹੀਂ ਦਿੰਦਾ। ਉਹ ਸੱਚ ਨਹੀਂ ਕਿਉਂ ਜੇ ਉਹ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਦੇ ਸ਼ਿਫਾ ਦੇਣ ਵਾਲੇ ਲਈ ਬਿਮਾਰੀ ਇੱਕ ਸੁਪਨਾ ਹੈ ਜਿਹਦੇ ਤੋਂ ਮਰੀਜ਼ ਨੂੰ ਜਾਗਣ ਦੀ ਲੋੜ ਹੈ। ਇਲਾਜ ਕਰਨ ਵਾਲੇ ਨੂੰ ਬਿਮਾਰੀ ਅਸਲੀ ਨਹੀਂ ਲੱਗਣੀ ਚਾਹੀਦੀ, ਕਿਉਂ ਜੇ ਇਹ ਗੱਲ ਮੰਨਣ ਦੇ ਕਾਬਲ ਹੈ ਭਈ ਮਰੀਜ਼ ਨੂੰ ਠੀਕ ਕਰਨ ਦਾ ਤਰੀਕਾ ਇਹ ਹੈ ਭਈ ਉਹਨੂੰ ਬਿਮਾਰੀ ਗੈਰ ਅਸਲੀ ਜ਼ਾਹਿਰ ਕੀਤੀ ਜਾਵੇ। ਇਹ ਕਰਨ ਲਈ ਇਲਾਜ ਕਰਨ ਵਾਲੇ ਨੂੰ ਸਾਇੰਸ ਵਿੱਚ ਬਿਮਾਰੀ ਦੀ ਗੈਰ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਵਾਜ਼ਹ ਤੌਰ 'ਤੇ ਇਹ ਗੱਲ ਜ਼ਿਹਨ ਵਿੱਚ ਰੱਖੋ ਭਈ ਇਨਸਾਨ ਰੱਬ ਦੀ ਔਲਾਦ ਹੈ, ਨਾ ਕਿ ਇਨਸਾਨ ਦੀ। ਭਈ ਇਨਸਾਨ ਰੂਹਾਨੀ ਹੈ, ਨਾ ਕਿ ਮਾਦੀ। ਭਈ ਜਾਨ ਮਾਦੇ ਦੇ ਬਗੈਰ ਰੂਹ ਹੈ, ਮਾਦੇ ਦੇ ਅੰਦਰ ਕਦੀ ਵੀ ਨਹੀਂ, ਜਿਹੜਾ ਮਾਦੇ ਨੂੰ ਕਦੀ ਹਯਾਤੀ ਤੇ ਅਹਿਸਾਸ ਨਹੀਂ ਦਿੰਦਾ। ਇਹ ਬਿਮਾਰੀ ਦੇ ਸੁਫਨੇ ਨੂੰ ਤੋੜ ਦਿੰਦਾ ਹੈ ਤਾਂ ਜੋ ਇਸ ਗੱਲ ਨੂੰ ਸਮਝੇ ਭਈ ਬਿਮਾਰੀ ਇਨਸਾਨੀ ਸਿਆਣ ਨਾਲ ਬਣਦੀ ਹੈ, ਨਾ ਕਿ ਮਾਦੇ ਨਾਲ ਤੇ ਨਾ ਹੀ ਇਲਾਹੀ ਸਿਆਣ ਨਾਲ। ਆਪਣੀਆਂ ਅੱਖੀਆਂ ਬੰਦ ਕਰੋ ਤੇ ਤੁਸੀਂ ਸੁਪਨਾ ਵੇਖੋਗੇ ਭਈ ਤੁਸੀਂ ਇੱਕ ਫੁੱਲ ਨੂੰ ਵੇਖ ਰਹੇ ਹੋ ਤੇ ਤੁਸੀਂ ਉਹਨੂੰ ਛੂੰਹਦੇ ਤੇ ਸੁੰਘਦੇ ਹੋ। ਇਸ ਤਰ੍ਹਾਂ ਤੁਸੀਂ ਸਿੱਖਦੇ ਹੋ ਭਈ ਫੁੱਲ ਨਾਮ ਨਿਹਾਦ ਸਿਆਣ ਦੀ ਇੱਕ ਪੈਦਾਵਾਰ ਹੈ, ਮਾਦੇ ਦੀ ਬਜਾਏ ਖਿਆਲ ਦੀ ਤਸ਼ਕੀਲ ਹੈ। ਦੁਬਾਰਾ ਆਪਣੀਆਂ ਅੱਖੀਆਂ ਬੰਦ ਕਰੋ, ਤੁਸੀਂ ਮੰਜ਼ਰ, ਬੰਦੇ ਤੇ ਬੁੱਢੀਆਂ ਵੇਖਦੇ ਹੋ। ਇਸ ਤਰ੍ਹਾਂ ਤੁਸੀਂ ਸਿੱਖਦੇ ਹੋ ਭਈ ਇਹ ਵੀ ਪਰਛਾਵੇਂ ਨੇ ਜਿਹੜੇ ਮਾਦੀ ਸਿਆਣ ਰੱਖਦੀ ਹੈ ਤੇ ਇਹਨਾਂ ਨੂੰ ਤਿਆਰ ਕਰਦੀ ਹੈ, ਤੇ ਇਹ ਸਿਆਣ ਹਯਾਤੀ ਤੇ ਜ਼ਹਾਨਤ ਦੀ ਨਕਲ ਹੁੰਦੇ ਨੇ। ਸੁਪਨਿਆਂ ਤੋਂ ਤੁਸੀਂ ਇਹ ਵੀ ਸਿੱਖਦੇ ਹੋ ਭਈ ਨਾ ਫਾਨੀ ਸਿਆਣ ਨਾ ਮਾਦਾ ਰੱਬ ਦੀ ਸ਼ਬੀਹ ਜਾਂ ਸੂਰਤ ਹੈ, ਤੇ ਇਹ ਭਈ ਗੈਰ ਫਾਨੀ ਸਿਆਣ ਮਾਦੇ ਵਿੱਚ ਨਹੀਂ ਹੈ। ਫਾਨੀ ਬਦਨ ਤੇ ਸਿਆਣ ਇੱਕ ਨੇ ਤੇ ਇੱਕ ਇਨਸਾਨ ਅਖਵਾਉਂਦਾ ਹੈ, ਪਰ ਇਹਨਾਂ ਵਿੱਚ ਫਾਨੀ ਇਨਸਾਨ ਨਹੀਂ ਹੈ, ਕਿਉਂ ਜੇ ਇਨਸਾਨ ਲਾਫਾਨੀ ਹੈ। ਇੱਕ ਬੰਦਾ ਸ਼ਾਇਦ ਪਰੇਸ਼ਾਨ ਹੋ ਸਕਦਾ ਹੈ ਤੇ ਪੀੜ ਮਹਿਸੂਸ ਕਰ ਸਕਦਾ ਹੈ, ਖੁਸ਼ ਹੋ ਸਕਦਾ ਹੈ ਜਾਂ ਦੁੱਖ ਸਹਿ ਸਕਦਾ ਹੈ। ਸੁਪਨੇ ਦੇ ਮੁਤਾਬਕ ਉਹ ਨੀਂਦਰ ਵਿੱਚ ਮਜ਼ਾ ਲੈਂਦਾ ਹੈ। ਜਦੋਂ ਇਹ ਸੁਪਨਾ ਮੁੱਕ ਜਾਂਦਾ ਹੈ ਤੇ ਬੰਦਾ ਆਪਣੇ ਆਪ ਨੂੰ ਇਸ ਸੁਪਨੇ ਦੇ ਅਹਿਸਾਸਾਂ ਵਿੱਚ ਕਿਸੇ ਦਾ ਵੀ ਤਜਰਬਾ ਨਾ ਕਰਦਿਆਂ ਹੋਏ ਵੇਖੇਗਾ। ਮੁਬਸਰ ਲਈ ਬਦਨ ਬੇਤਵੱਜੀ, ਸਕੂਤ ਤੇ ਬੇਹਿਸ ਪਿਆ ਰਹਿੰਦਾ ਹੈ ਤੇ ਸਿਆਣ ਗਵਾਚੀ ਹੋਈ ਲੱਗਦੀ ਹੈ। ਹੁਣ ਮੈਂ ਪੁੱਛਦਾ ਹਾਂ ਭਈ ਫਾਨੀ ਵਜੂਦੀਅਤ ਦੇ ਜਾਗਦੇ ਹੋਏ ਸੁਪਨੇ ਵਿੱਚ ਕੋਈ ਅਸਲੀਅਤ ਹੈ ਜਾਂ ਸੁੱਤੇ ਹੋਏ ਸੁਪਨੇ ਵਿੱਚ? ਇੰਜ ਨਹੀਂ ਹੋ ਸਕਦਾ, ਕਿਉਂ ਜੇ ਜੋ ਕੁਝ ਵੀ ਫਾਨੀ ਇਨਸਾਨ ਵਿਖਾਲੀ ਦਿੰਦਾ ਹੈ ਉਹ ਇੱਕ ਫਾਨੀ ਸੁਪਨਾ ਹੈ। ਫਾਨੀ ਸਿਆਣ ਨੂੰ ਹਟਾ ਦਿੱਤਾ ਜਾਵੇ ਤੇ ਮਾਦੇ ਵਿੱਚ ਇੱਕ ਇਨਸਾਨ ਹੁੰਦਿਆਂ ਹੋਏ ਕਿਸੇ ਰੁੱਖ ਤੋਂ ਬਹੁਤਾ ਫਹਿਮ ਹੋਵੇਗਾ, ਪਰ ਰੂਹਾਨੀ ਅਸਲੀ ਇਨਸਾਨ ਲਾਫਾਨੀ ਹੈ। ਸਾਇੰਸ ਮਾਦੀ ਇਨਸਾਨ ਨੂੰ ਕਦੀ ਅਸਲੀ ਹਸਤੀ ਦੇ ਤੌਰ 'ਤੇ ਪੇਸ਼ ਨਹੀਂ ਕਰਦੀ। ਸੁਪਨੇ ਤੇ ਈਮਾਨ ਜਾਰੀ ਰਹਿੰਦੇ ਨੇ, ਭਾਵੇਂ ਸਾਡੀਆਂ ਅੱਖੀਆਂ ਖੁੱਲ੍ਹੀਆਂ ਹੋਣ ਜਾਂ ਬੰਦ ਹੋਣ। ਜਦੋਂ ਅਸੀਂ ਜਾਗ ਜਾਂਦੇ ਹਾਂ, ਅਸੀਂ ਮਾਦੇ ਦੀਆਂ ਤਕਲੀਫਾਂ ਤੇ ਖੁਸ਼ੀਆਂ ਦੇ ਸੁਪਨੇ ਵੇਖਦੇ ਹਾਂ। ਕੌਣ ਆਖ ਸਕਦਾ ਹੈ, ਭਾਵੇਂ ਉਹ ਕ੍ਰਿਸਚਨ ਸਾਇੰਸ ਨੂੰ ਨਾ ਸਮਝਦਾ ਹੋਵੇ, ਭਈ ਇਹ ਸੁਪਨਾ ਵੇਖਣ ਵਾਲੇ ਦੀ ਬਜਾਏ ਫਾਨੀ ਇਨਸਾਨ ਨਹੀਂ ਹੋ ਸਕਦਾ। ਨਹੀਂ ਤੇ ਕੋਈ ਅਕਲੀ ਤੌਰ 'ਤੇ ਇਹ ਆਖ ਸਕਦਾ ਹੈ ਸੁਪਨਾ ਫਾਨੀ ਇਨਸਾਨ ਨੂੰ ਬਦਨ ਤੇ ਖਿਆਲ ਨਾਲ ਜੋੜ ਕੇ ਕਦੋਂ ਮੁੱਕ ਗਿਆ, ਹਾਲਾਂਕਿ ਨਾਮ ਨਿਹਾਦ ਸੁਪਨਾ ਵੇਖਣ ਵਾਲਾ ਬੇਹੋਸ਼ ਹੁੰਦਾ ਹੈ। ਉਹ ਜ਼ਰਰੇ ਜਿਹੜੇ ਖਾਬੀਦਾ ਖਿਆਲਾਂ ਨੂੰ ਉਹਨਾਂ ਦੇ ਗਲਤ ਸੁਪਨੇ ਨਾਲ ਝੰਜੋੜਦੇ ਨੇ, ਉਹ ਜੁਜ਼ਵੀ ਤੌਰ 'ਤੇ ਬੇਸੁੱਧ ਹੁੰਦੇ ਨੇ, ਪਰ ਅਖੀਰੀ ਤੁਰਮ ਹਾਲੇ ਵੀ ਸੁਣਿਆ ਗਿਆ ਜਾਂ ਇੰਜ ਨਹੀਂ ਹੋਇਆ। ਅਜੀਬ ਕੰਮ, ਆਫਤਾਂ ਤੇ ਪਾਪ ਹੋਰ ਵੱਧ ਜਾਣਗੇ ਜਦੋਂ ਸੱਚਾਈ ਬੰਦਿਆਂ ਉੱਤੇ ਆਪਣੇ ਮਜ਼ਾਮਤੀ ਦਾਅਵਿਆਂ ਨੂੰ ਉਕਸਾਉਂਦੀ ਏ, ਪਰ ਪਾਪ ਦੀ ਹੌਲਨਾਕ ਕੋਸ਼ਿਸ਼
ਪਾਪ ਨੂੰ ਨੇਸਤ ਕਰ ਦਿੰਦੀ ਏ ਤੇ ਸੱਚਾਈ ਦੀ ਫਤਹ ਦੀ ਪੇਸ਼ਨਗੋਈ ਕਰਦੀ ਏ। ਪਰ ਇਸ ਸੁਫਨੇ ਨੂੰ ਪਈ ਮਾਦਾ ਜਾਂ ਗਲਤੀ ਕੋਈ ਸ਼ੈ ਹੈ, ਮੁਕਾਸ਼ਫਾ ਤੇ ਵਜ੍ਹਾ ਨੂੰ ਮੰਨਣਾ ਚਾਹੀਦਾ ਹੈ। ਇਹ ਮੁਕਾਸ਼ਫਾ ਵਜੂਦੀਅਤ ਦੇ ਸੁਫਨੇ, ਅਸਲੀਅਤ ਦੀ ਬਹਾਲੀ, ਸਾਇੰਸ ਦੇ ਅਸ਼ਰੇ ਤੇ ਤਖਲੀਕ ਦੀ ਜਲਾਲੀ ਅਸਲੀਅਤ ਨੂੰ ਨੇਸਤ ਕਰੇਗਾ। ਭਈ ਬੰਦਾ ਤੇ ਬੁੱਢੀ ਦੋਵੇਂ ਰੱਬ ਤੋਂ ਜੰਮਦੇ ਨੇ ਤੇ ਉਹਦੀ ਅਬਦੀ ਔਲਾਦ ਨੇ, ਜਿਹੜੇ ਉਹਦੇ ਤੋਂ ਘੱਟ ਵਾਲਦਿਆਂ ਨਾਲ ਤਾਲੁਕ ਨਹੀਂ ਰੱਖਦੇ। ਜਦੋਂ ਅਸੀਂ ਹਸਤੀ ਦੀ ਸੱਚਾਈ ਵਿੱਚ ਜਾਗਦੇ ਹਾਂ ਤੇ ਸਾਰੀ ਬਿਮਾਰੀ, ਪੀੜ, ਕਮਜ਼ੋਰੀ, ਮਾਯੂਸੀ, ਦੁੱਖ, ਪਾਪ ਤੇ ਮੌਤ ਗੈਰ ਹੋ ਜਾਣਗੇ ਤੇ ਫਾਨੀ ਸੁਪਨਾ ਹਮੇਸ਼ਾ ਲਈ ਬੰਦ ਹੋ ਜਾਵੇਗਾ। ਹੁਣ ਮੈਂ ਮੇਰੀ ਬੇਕਰ ਈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ ਨੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰਨ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।